ਸਤਿ ਸ਼੍ਰੀ ਅਕਾਲ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਕੱਲ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਇੱਕ ਚਰਚਾ ਬੜੀ ਚੱਲੀ। ਉਹ ਸੀ ਉੱਥੋਂ ਦਾ ਸਿਆਸੀ ਸਮੀਕਰਨ ਜਿਹੜਾ ਕਿ ਪਲ ਦਰ ਪਲ ਬਦਲ ਰਿਹਾ ਸੀ ਔਰ ਇਹਦੇ ਵਿੱਚ ਦੋਨੇ ਪੰਜਾਬਾਂ ਦੇ ਪੰਜਾਬੀ ਕਿਤੇ ਵੀ ਵਸਦੇ ਸੀਗੇ ਦੁਨੀਆ ਭਰ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਇੱਕ ਗੱਲ ਦੀ ਚਰਚਾ ਬੜੀ ਚੱਲੀ। ਉਹ ਸੀ ਦੋਨੇ ਕ੍ਰਿਕਟਰ, ਦੋਨੇ ਸੈਲੀਬ੍ਰਿਟੀ ਤੇ ਦੋਨਾਂ ਦਾ ਹੀ ਗੱਦੀਆਂ ਜਾਂ ਅਹੁਦਿਆਂ ਤੋਂ ਉੱਤਰ ਜਾਣਾ। ਇੱਕ ਪਾਸੇ ਇਮਰਾਨ ਖਾਨ ਜਾ ਰਹੇ ਸੀ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜਾ ਰਹੇ ਸੀ। ਉਹਨਾਂ ਦੀ ਥਾਂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਆ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਤੇ ਜਿਹੜੀ ਵਿਰੋਧੀ ਧਿਰ ਦਾ ਰੁਤਬਾ ਸੀ ਉਹ ਤਾਂ ਨਵਜੋਤ ਸਿੱਧੂ ਲੈ ਨਹੀਂ ਸਕਦੇ ਕਿਉਂਕਿ ਉਹ MLA ਨਹੀਂ ਬਣੇ ਤੇ ਉਹ ਪ੍ਰਤਾਪ ਸਿੰਘ ਬਾਜਵਾ ਤੇ ਕਾਬਜ਼ ਹੋ ਗਿਆ। ਖੈਰ, ਇਹ ਜਿਹੜੀਆਂ ਚੀਜ਼ਾਂ ਵਾਪਰੀਆਂ ਇਹਦੇ ਤੇ ਚਰਚਾ ਜ਼ਰੂਰ ਕਰਦੇ ਹਾਂ ਕਿਉਂਕਿ ਇਤਫਾਕਨ ਚੀਜ਼ਾਂ ਹੋਈਆਂ ਵਾ। ਦੋਨੇ ਹੀ ਪੰਜਾਬਾਂ ਦੇ ਵਿੱਚੋਂ ਤਾਲੁਕਾਤ ਰੱਖਦੀਆਂ ਨੇ ਚੀਜ਼ਾਂ, ਦੋਨੇ ਹੀ ਪਾਸਿਆਂ ਤੋਂ ਪੰਜਾਬੀਆਂ ਚਰਚਾ ਰਹੀ। ਦੋਨੇ ਹੀ ਲੋਕ ਜਿਹੜੇ ਗਏ ਇੱਕੋ ਟਾਈਮ ਤੇ ਇੱਕੋ ਪੇਜ ਤੇ ਜਿਹੜੇ ਸੀਗੇ ਕੱਲ, ਦੋਨੇ ਕ੍ਰਿਕਟਰ ਤੇ ਦੋਨੇ ਹੀ ਦੋਸਤ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਦੋਨਾਂ ਜਣਿਆਂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਲਈ ਜੋ ਕੰਮ ਕੀਤਾ ਉਹ ਸਦੀਆਂ ਯਾਦ ਰੱਖਿਆ ਜਾਏਗਾ ਔਰ ਉਹ ਇੱਕ ਬਿਹਤਰੀਨ ਕੰਮਾਂ ਦੇ ਵਿੱਚੋਂ ਇੱਕ ਸੀਗਾ। ਪਰ ਜੋ ਹੋਇਆ ਉਹਦੇ ਤੇ ਚਰਚਾ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਤੇ ਚਰਚਾ ਬਾਅਦ 'ਚ ਕਰਦੇ ਹਾਂ, ਪਰ ਪਹਿਲਾਂ ਚਰਚਾ ਕਰਦੇ ਹਾਂ ਇਮਰਾਨ ਖਾਨ ਤੇ। ਜਿਹੜਾ ਪਾਕਿਸਤਾਨ ਦਾ ਸਿਆਸੀ ਸੰਕਟ ਆ ਉਹ ਕਦਮ ਦਰ ਕਦਮ ਨਵਾਂ ਮੋੜ ਲੈ ਰਿਹਾ ਵਾ ਤੇ ਉਹਦੇ ਬਾਰੇ ਰਿਪੋਰਟਾਂ ਇਹ ਆ ਰਹੀਆਂ ਕਿ ਜਿਹੜੀ ਸੁਪਰੀਮ ਕੋਰਟ ਦੇ ਹੁਕਮ ਦੇ ਮੁਤਾਬਕ ਜਿਹੜੀ ਪਾਕਿਸਤਾਨ ਦੀ ਕੌਮੀ ਅਸੈਂਬਲੀ ਆ ਉਹਦੇ ਅੰਦਰ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਪਾਸ ਹੋ ਗਿਆ ਸੀਗਾ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਜਾਣਾ ਲਗਭਗ ਤੈਅ ਹੀ ਸੀਗਾ। ਵਿਰੋਧੀ ਧਿਰ ਨੇ ਸਾਂਝੇ ਤੌਰ ਤੇ ਜਿਹੜਾ ਪਾਕਿਸਤਾਨ ਦਾ 3 ਵਾਰ ਦਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਰਹੇ ਆ ਉਹਦਾ ਛੋਟਾ ਭਰਾ ਸ਼ਹਿਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਚੁਣ ਲਿਆ ਤੇ ਲਗਭਗ 3 ਸਾਲ ਤੋਂ ਸੱਤਾਧਾਰੀ ਪਾਰਟੀ ਜਿਹੜੀ ਰਹੀ ਹੈ ਤਹਿਰੀਕੇ ਪਾਕਿਸਤਾਨ ਤਹਿਰੀਕੇ ਇਨਸਾਫ, ਉਹਨਾਂ ਨੇ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ। 174 ਵੋਟਾਂ ਦੀ 72 ਦੀ ਲੋੜ ਆ ਉੱਥੇ ਮੇਰੇ ਖਿਆਲ ਦੇ ਨਾਲ। 342 ਮੈਂਬਰੀ ਕੁੱਲ ਜਿਹੜੀ ਕੌਮੀ ਅਸੈਂਬਲੀ ਆ ਉੱਥੋਂ ਦੀ ਤੇ ਵਿਰੋਧੀ ਧਿਰ ਦੇ ਜਿਹੜੇ ਬੇਭਰੋਸਗੀ ਮਤੇ ਦੇ ਪੱਖ ਦੇ ਵਿੱਚ 174 ਵੋਟਾਂ ਪਈਆਂ ਜਦਕਿ ਬਹੁਮਤ ਦੇ ਲਈ 172 ਵੋਟਾਂ ਦੀ ਲੋੜ ਸੀਗੀ। ਇਮਰਾਨ ਖਾਨ ਨੇ ਆਪਦੀ ਹੀ ਪਾਰਟੀ ਦੇ ਕੋਰ ਕਮੇਟੀ ਦੀ ਜਿਹੜੇ ਮੀਟਿੰਗ ਸੀਗੀ ਉਹਦੇ ਦੌਰਾਨ ਵਿਰੋਧੀ ਧਿਰ ਦੀ ਸਰਕਾਰ ਨੂੰ ਜਿਹੜੀ ਮਾਨਤਾ ਸੀਗੀ ਉਹ ਦੇਣ ਦੀ ਬਜਾਏ ਕੌਮੀ ਅਸੈਂਬਲੀ ਤੋਂ ਅਸਤੀਫੇ ਦੇ ਕੇ ਲੋਕ ਕਚਹਿਰੀ ਦੇ ਵਿੱਚ ਜਾਣ ਦਾ ਸੰਕੇਤ ਦੇ ਦਿੱਤਾ। ਸੋ ਜਿਹੜੀ ਆ ਇਮਰਾਨ ਖਾਨ ਵਾਲੀ ਅਗਵਾਈ ਵਾਲੀ ਜਿਹੜੀ ਧਿਰ ਆ ਤੇ ਵਿਰੋਧੀ ਧਿਰ ਆਮੋ ਸਾਹਮਣੇ ਨੇ। ਇਮਰਾਨ ਖਾਨ ਦਾ ਕਹਿਣਾ ਹੈ ਕਿ ਫੈਸਲਾ ਆਵਾਮ ਕਰੇਗੀ ਕਿਉਂਕਿ ਵਿਦੇਸ਼ੀ ਸਾਜ਼ਿਸ਼ਾਂ ਜਿਹੜੀਆਂ ਉਹ ਇਮਰਾਨ ਖਾਨ ਸਰਕਾਰ ਨੂੰ ਡੇਗ ਰਹੀਆਂ ਨੇ ਤੇ ਆਪਣੀ ਪ੍ਰਭੂ ਸੱਤਾ ਦੀ ਲੜਾਈ ਪਾਕਿਸਤਾਨ ਦੇ ਲੋਕ ਲੜਨਗੇ। ਨਵੇਂ ਜਿਹੜੇ ਸੰਭਾਵੀ ਹੁਕਮਰਾਨ ਆ ਉਹ ਭ੍ਰਿਸ਼ਟ ਹੋਣ ਕਰਕੇ ਵਿਦੇਸ਼ੀਆਂ ਦੇ ਸਾਹਮਣੇ ਉਹ ਕਹਿੰਦੇ ਨਹੀਂ ਖੜੇ ਹੋ ਸਕਦੇ, ਇਸ ਲਈ ਪਾਕਿਸਤਾਨ ਨੂੰ ਆਜ਼ਾਦੀ ਦੀ ਨਵੀਂ ਲੜਾਈ ਲੜਨੀ ਪਊਗੀ ਜਿਵੇਂ ਉਹ ਨੈਰੇਟਿਵ ਸਿਰਜਦੇ ਆ ਇਮਰਾਨ ਖਾਨ। ਖੈਰ, ਜਿਹੜੀਆਂ ਲੋਕਾਂ ਦੀਆਂ ਨਜ਼ਰਾਂ ਵਾ ਉਹ ਹਜੇ ਵੀ ਪਾਕਿਸਤਾਨ ਉੱਤੇ ਆ ਤੇ ਉੱਥੇ ਬਣਨ ਵਾਲੀ ਜਿਹੜੀ ਨਵੀਂ ਸਰਕਾਰ ਆ ਉਹਦੇ ਉੱਤੇ ਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਫੌਜ ਤੇ ਨਿਰਭਰ ਕਰਦੀਆਂ ਨੇ। ਇਹ ਤਾਂ ਹੁਣ ਰਹੀ ਇਮਰਾਨ ਖਾਨ ਦੀ ਗੱਲ ਔਰ ਉੱਥੋਂ ਦੇ ਜਿਹੜੇ ਸਿਆਸੀ ਸਮੀਕਰਨ ਨੇ ਉਹ ਬਦਲੇ। ਇਮਰਾਨ ਖਾਨ ਬਹੁਤ ਤੇਜ਼ੀ ਦੇ ਨਾਲ ਡਾਊਨਫਾਲ ਸ਼ੁਰੂ ਹੁੰਦਾ ਇਮਰਾਨ ਖਾਨ ਦਾ, ਖਾਸ ਕਰਕੇ ਜਦੋਂ ਰੂਸ ਜਾਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਉਹ ਅਮਰੀਕਾ ਦੇ ਨਾਲ ਰਿਲੇਟ ਕਰ ਦਿੰਦੇ ਨੇ। ਹੁਣ ਆਈਏ ਆਪਾਂ ਪੰਜਾਬ ਦੇ ਵੱਲ। ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਿਸੇ ਟਾਈਮ ਕਾਂਗਰਸ ਦੇ ਮੋਹਰਲੀ ਕਤਾਰ ਦੇ ਮੋਹਰਲੇ ਆਗੂ ਸਨ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੂੰ ਕਾਂਗਰਸ ਦਾ ਪੰਥਕ ਜਥੇਦਾਰ ਕਿਹਾ ਜਾਂਦਾ ਸੀ ਔਰ ਉਹ ਸ਼ਖਸ ਜਿਹਨੇ ਕਾਂਗਰਸ ਨੂੰ 78 MLAs ਇੱਕ ਇਤਿਹਾਸਕ ਮੈਂਡੇਟ ਜਿੱਤ ਕੇ ਦਿੱਤਾ ਸੀਗਾ, ਉਹਨੂੰ ਚੱਲਦਾ ਕੀਤਾ ਨਵਜੋਤ ਸਿੰਘ ਸਿੱਧੂ ਨੇ। ਪਰ ਚੀਜ਼ਾਂ ਬਦਲੀਆਂ, ਚੰਨੀ ਸਾਹਿਬ ਮੁੱਖ ਮੰਤਰੀ ਬਣੇ। ਨਵਜੋਤ ਸਿੰਘ ਸਿੱਧੂ ਦਾ ਉਸ ਮੀਟਿੰਗ ਦੇ ਵਿੱਚੋਂ ਬਾਹਰ ਉੱਠ ਕੇ ਆਉਣਾ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਤੇ ਸਹਿਮਤੀ ਬਣਦੀ ਹੈ, ਸੁਨੀਲ ਜਾਖੜ ਦਾ ਵੀ ਨਾਂ ਆਇਆ, ਚੰਨੀ ਸਾਹਿਬ ਨੂੰ ਫਿਰ ਮੁੱਖ ਮੰਤਰੀ ਬਣਾਇਆ ਗਿਆ। ਨਵਜੋਤ ਸਿੰਘ ਸਿੱਧੂ 1-2 ਵਾਰੀ ਪ੍ਰਧਾਨਗੀ ਤੋਂ ਅਸਤੀਫਾ ਵੀ ਦਿੰਦੇ ਨੇ ਪਰ ਬਾਵਜੂਦ ਇਸ ਦੇ ਉਹ ਪ੍ਰਧਾਨ ਬਣੇ ਰਹਿੰਦੇ ਨੇ। ਪਰ ਹੁਣ ਉਹਨਾਂ ਨੂੰ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਲੰਘੇ ਦਿਨੀ ਤੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਆ ਉਹ ਪ੍ਰਧਾਨ ਬਣੇ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯੂਥ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਬਹੁਤ ਧਰਨੇ ਮੁਜ਼ਾਹਰੇ ਕੀਤੇ ਔਰ ਇੱਕ ਸਰਗਰਮ ਆਗੂ ਵਜੋਂ ਆਪਣੀ ਹਾਜ਼ਰੀ ਲਵਾਈ। ਨੋ ਡਾਊਟ ਉਹ ਤੀਜੀ ਵਾਰੀ ਗਿੱਦੜਬਾਹਾ ਜਿੱਤੇ ਨੇ ਤੇ ਪਾਰਟੀ ਦੇ ਵਿੱਚ ਉਹਨਾਂ ਦੀ ਸ਼ਾਖ ਮਜ਼ਬੂਤ ਹੋਈ ਆ। ਪਰ ਨਵਜੋਤ ਸਿੰਘ ਸਿੱਧੂ ਲਈ ਇਹ ਚੀਜ਼ਾਂ ਝਟਕੇ ਤੋਂ ਘੱਟ ਨਹੀਂ ਆ। ਇੱਕ ਟੌਪ ਲੈਵਲ ਤੋਂ, ਇੱਕ ਟੌਪ ਤੋਂ ਆਉਣਾ, ਇੱਕ ਰਾਜ ਸਭਾ ਛੱਡ ਕੇ ਆਉਣੀ, ਉਸ ਤੋਂ ਬਾਅਦ ਕਾਂਗਰਸ ਦੇ ਮੋਹਰਲੀ ਕਤਾਰ ਦੇ ਲੀਡਰ ਬਣਨਾ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣਨਾ, ਬਿਜਲੀ ਮੰਤਰੀ ਦਾ ਅਹੁਦਾ ਠਕਰਾਉਣਾ, ਉਸ ਤੋਂ ਬਾਅਦ ਕੈਪਟਨ ਦੇ ਵਿਰੁੱਧ ਲਾਮਬੰਦੀ ਕਰਕੇ ਇੱਕ ਨਵਾਂ ਮੁੱਖ ਮੰਤਰੀ ਕਾਂਗਰਸ ਨੂੰ ਦੇਣਾ ਅਤੇ ਮਜਬੂਰ ਕਰਨਾ ਕਾਂਗਰਸ ਨੂੰ ਕਿ ਇਹ ਤੁਹਾਨੂੰ ਬਦਲਣਾ ਹੀ ਪੈਣਾ ਵਾ, ਰਿਪਲੇਸ ਕਰਨਾ ਪੈਣਾ ਵਾ। ਤੇ ਪਰ ਅੱਜ ਜਿਹੜੇ ਉੱਚ ਅਹੁਦਿਆਂ ਤੇ ਸੀਗੇ ਲੋਕ ਅੱਜ ਇੱਕ ਵਰਕਰ ਨੇ। ਸਿਆਸਤ ਦੇ ਵਿੱਚ ਕੁਝ ਵੀ ਸਥਾਈ ਨਹੀਂ ਹੈ, ਸਾਨੂੰ ਜਾਣ ਲੈਣਾ ਚਾਹੀਦਾ ਵਾ। ਸਿਆਸਤ ਦੇ ਵਿੱਚ ਕੁਝ ਵੀ ਸਥਾਈ ਨਹੀਂ ਹੈ,
ਚੀਜ਼ਾਂ ਲਗਾਤਾਰ ਬਦਲਦੀਆਂ ਰਹਿੰਦੀਆਂ। ਜਿਹੜੇ ਅੱਜ ਬੇਸ਼ੱਕ ਉਹ ਪਾਕਿਸਤਾਨ ਦੀ ਸੀਟ ਤੇ ਬੈਠੇ ਹੋਣ ਤੇ ਬੇਸ਼ੱਕ ਉਹ ਇੱਥੋਂ ਦੇ ਅਹੁਦਿਆਂ ਤੇ ਉੱਚ ਅਹੁਦਿਆਂ ਤੇ ਬੈਠੇ ਹੋਣ, ਉਹ ਵੀ ਇਹ ਜਾਣ ਲੈਣ ਕਿ ਇਹ ਚੀਜ਼ਾਂ ਟੈਂਪਰੇਰੀ ਨੇ, ਪਰ ਕੁਝ ਚੀਜ਼ਾਂ ਸਬਕ ਦੇ ਜਾਂਦੀਆਂ ਨੇ, ਕੁਝ ਚੀਜ਼ਾਂ ਸਿਆਸਤਦਾਨਾਂ ਨੂੰ ਸਬਕ ਦੇ ਜਾਂਦੀਆਂ ਨੇ। ਦੋਵੇਂ ਹੀ ਜੋ ਲੋਕ ਨੇ, ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ, ਦੋਵੇਂ ਹੀ ਭ੍ਰਿਸ਼ਟਾਚਾਰ ਦੀ ਲੜਾਈ ਲੜਦੇ ਨੇ ਔਰ ਬੜੇ ਤੱਥਾਂ ਤੇ ਅੰਕੜਿਆਂ ਨਾਲ ਤਹਿਰੀਕੇ ਇਨਸਾਫ ਨੇ ਕਿਸੇ ਟਾਈਮ ਪਾਕਿਸਤਾਨ ਦੇ ਵਿੱਚ ਗਦਰ ਮਚਾ ਦਿੱਤਾ ਸੀ ਔਰ ਸੇਮ ਚੀਜ਼ ਨਵਜੋਤ ਸਿੰਘ ਸਿੱਧੂ ਕਰਦੇ ਨੇ ਜਦੋਂ ਉਹ ਕੈਪਟਨ ਦੇ ਵਿਰੁੱਧ ਮੋਰਚਾ ਖੋਲ੍ਹਦੇ ਨੇ। ਜਿਸ ਦਿਨ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਦੇ ਨੇ ਨਾ ਕਾਂਗਰਸ ਦੇ, ਘੱਟੋ ਘੱਟ 70 MLA ਉਹਨਾਂ ਦੇ ਨਾਲ ਸੀਗੇ, ਕੁਛ ਕੁ ਨੂੰ ਛੱਡ ਕੇ। ਪਰ ਅੱਜ ਉਹ ਸਾਰਾ ਕੁਝ ਬਦਲ ਗਿਆ ਵਾ। ਸੈਲੀਬ੍ਰਿਟੀ ਹੋਣ ਦਾ ਮਤਲਬ ਇੱਕ ਹੋਰ ਹੋ ਸਕਦਾ ਵਾ, ਪਰ ਜਿਹੜੇ ਲੋਕ ਨੇ, ਸਿਆਸੀ ਮਾਹਰ ਨੇ, ਇਹ ਗੱਲਾਂ ਅਸੀਂ ਆਪਣੇ ਆਪ ਕੋਲੋਂ ਨਹੀਂ ਕਹਿ ਦਿੰਦੇ। ਜਿਹੜੇ ਸਿਆਸੀ ਮਾਹਰ ਨੇ ਉਹ ਕਹਿੰਦੇ ਕਿ ਸੈਲੀਬ੍ਰਿਟੀ ਹੋਣਾ ਇੱਕ ਅਲੱਗ ਚੀਜ਼ ਆ, ਟੀਮ ਲੀਡਰ ਹੋਣਾ ਇੱਕ ਅਲੱਗ ਚੀਜ਼ ਆ। ਬੜਾ ਫਰਕ ਹੈ ਇਹਨਾਂ ਚੀਜ਼ਾਂ ਦੇ ਵਿੱਚ। ਪਰ ਇੱਕ ਸਵਾਲ ਤੁਹਾਡੇ ਲਈ ਛੱਡ ਕੇ ਜਾਂਦੇ ਆ। ਉਹ ਸਵਾਲ ਇਹ ਹੈ, ਜਾਂਦੇ ਜਾਂਦੇ ਉਹ ਸਵਾਲ ਇਹ ਹੈ ਕਿ ਕੀ ਇਹ ਜੋ ਚੀਜ਼ਾਂ ਵਾਪਰੀਆਂ ਪੰਜਾਬ ਦੇ ਵਿੱਚ ਕਾਂਗਰਸ ਦਾ ਭਵਿੱਖ ਕੀ ਹੋਏਗਾ? ਕਿਉਂਕਿ ਟੁੱਟ ਫੁੱਟ ਦਾ ਸ਼ਿਕਾਰ ਪਾਰਟੀ ਹੈ, 18 MLA ਨੇ ਔਰ ਉਹ ਵੀ ਧੜਿਆਂ ਦੇ ਵਿੱਚ ਵੰਡੇ ਹੋਏ ਨੇ। ਰਾਜਾ ਵੜਿੰਗ ਲਈ ਬਹੁਤ ਵੱਡੀਆਂ ਚੁਣੌਤੀਆਂ ਨੇ ਕਾਂਗਰਸ ਨੂੰ ਇਕਜੁੱਟ ਕਰਨਾ ਔਰ ਆਉਂਦਿਆਂ ਸਾਰੀ ਸੁਰਜੀਤ ਧੀਮਾਨ ਤੇ ਕਾਰਵਾਈ ਹੋਣੀ। ਇਹ ਤੋਂ ਪਤਾ ਲੱਗਦਾ ਕਿ ਗਰੁੱਪਿਜ਼ਮ ਹਾਲੇ ਨਹੀਂ ਰੁਕਿਆ। ਸੁਰਜੀਤ ਧੀਮਾਨ ਕੌਣ ਨੇ? ਸੁਰਜੀਤ ਧੀਮਾਨ ਉਹ ਨੇ ਜਿਹੜੇ ਕਦੇ ਰਾਜਾ ਵੜਿੰਗ ਦੀਆਂ ਸ਼ਿਕਾਇਤਾਂ ਕਰਦੇ ਰਹੇ ਆ। ਅੱਜ ਹਰੀਸ਼ ਚੌਧਰੀ ਨੇ ਉਹਨਾਂ ਦੀ ਜਾਣ ਤੇ ਪੱਕੀ ਮੋਹਰ ਲਾ ਦਿੱਤੀ ਹੈ। ਹਾਲਾਂਕਿ ਉਹਨਾਂ ਨੇ ਬਿਆਨਬਾਜ਼ੀ ਹੋਰ ਵੀ ਬਥੇਰੀ ਕੀਤੀ ਹੈ। ਇੱਕ ਪਾਸੇ ਇਮਰਾਨ ਖਾਨ ਨੇ ਜਿਹੜੇ ਟੌਪ ਤੇ ਨੇ, ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅੱਜ ਫਿਰ ਇੱਕ ਵਾਰੀ ਜਨਤਾ ਦੇ ਵਿੱਚ ਜਾਣਗੇ। ਸੋ ਇਹ ਚੀਜ਼ਾਂ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਚੀਜ਼ਾਂ ਪਿੱਛੇ ਕੀ ਕਾਰਨ ਆ? ਨਵਜੋਤ ਸਿੰਘ ਸਿੱਧੂ, ਇਮਰਾਨ ਖਾਨ ਅੱਜ ਸੇਮ ਪੇਜ ਤੇ ਆ ਗਏ ਨੇ। ਕੋਈ ਅਹੁਦਾ ਨਹੀਂ ਹੈ, ਕੁਛ ਨਹੀਂ। ਇੱਕ ਵਾਰ ਫਿਰ ਤੋਂ ਲੋਕਾਂ 'ਚ ਜਾਣਾ ਪਏਗਾ। ਕੀ ਨਵਜੋਤ ਸਿੰਘ ਸਿੱਧੂ ਲੋਕਾਂ 'ਚ ਜਾ ਸਕਦੇ ਆ? ਕੀ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਬਣੇ ਰਹਿਣਗੇ? ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਨੂੰ ਦੁਬਾਰਾ ਇਕਜੁੱਟ ਕਰ ਲੈਣਗੇ? ਕੀ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਵਜੋਂ ਆਪਣੀ ਉਹ ਸਥਾਪਤੀ ਦਰਸਾ ਸਕਣਗੇ? ਕਿਉਂਕਿ ਇਸੇ ਕਤਾਰ ਦੇ ਵਿੱਚ ਪ੍ਰਗਟ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਸਨ। ਸੋ ਬਹੁਤ ਵੱਡੇ ਸਵਾਲ ਨੇ। ਇਹ ਸਵਾਲ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਜੋ ਦੋਵਾਂ ਦੇਸ਼ਾਂ ਦੇ ਵਿਚਾਲੇ, ਦੋਵਾਂ ਪੰਜਾਬਾਂ ਦੇ ਵਿੱਚ ਜੋ ਵਾਪਰੀਆਂ ਘਟਨਾਵਾਂ ਵਾ, ਇਹ ਪੰਜਾਬ ਦੀ ਸੱਤਾ ਨੂੰ ਕਿਸ ਹੱਦ ਤੱਕ, ਪੰਜਾਬ ਦੀ ਸਿਆਸਤ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰਨਗੀਆਂ? ਜਲਦ ਹਾਜ਼ਰ ਹੋਵਾਂਗੇ ਇੱਕ ਨਵੀਂ ਰਿਪੋਰਟ ਦੇ ਵਿੱਚ। ਦੇਖਦੇ ਰਹੋ, ਬਣੇ ਰਹੋ ਪੰਜਾਬੀ ਰੇਡੀਓ।